ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮ ਗਿਆਨ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਗੁਰਬਾਣੀ 'ਤੇ ਆਧਾਰਿਤ ਬਹੁਤ ਵਿਚਾਰਾਂ ਹੋਈਆਂ ਸੀ। ਸਰਦਾਰ ਗੁਰਜੀਤ ਸਿੰਘ ਬੈਂਸ ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਤਬਸਰਾ ਕਰਦੇ ਨੇ, ਬਹੁਤ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੰਦੇ ਨੇ। ਤੁਹਾਡੀ ਫੀਡਬੈਕ ਆਉਂਦੀ ਹੈ ਅਤੇ ਸਾਡਾ ਹੌਸਲਾ ਵੀ ਵੱਧਦਾ ਹੈ ਅਤੇ ਹੋਰ ਬੈਂਸ ਸਾਹਿਬ ਤੋਂ ਸਵਾਲ ਜਿਹੜੇ ਆ ਪੁੱਛਦੇ ਹਾਂ। ਇਹ ਸਵਾਲਾਂ ਦਾ ਇਹ ਨਤੀਜਾ ਆ ਕਿ ਇਹ ਪ੍ਰੋਗਰਾਮ ਆਪਣੇ ਇੱਥੇ ਤੁਹਾਡੇ ਰੂਬਰੂ ਅਸੀਂ ਕਰਨ ਦੇ ਸਮਰੱਥ ਹੋਏ ਹਾਂ। ਹੁਣ ਤੂੰ 9 ਦੁਆਰਿਆਂ ਦੀ ਖੇਡ ਨਾ ਖੇਡੀ, 10ਵੀਂ ਦੀ ਵੀ ਖੇਡਣੀ, 9 'ਚ ਵੀ ਖੇਡੀ, 10ਵੀਂ ਨੂੰ ਵੀ ਨਾ ਭੁੱਲੀ ਜੀ। ਵੀ ਮਿਸਟਰ ਤਾਂ ਸਿੱਖੀ ਪਰ ਜਨਾਬ ਨਾ ਭੁੱਲੀ। ਪਰ ਅਸੀਂ ਹੁਣ ਕੀ ਹੈ, ਹੁਣ ਜਨਾਬ ਭੁੱਲ ਗਏ। ਹੁਣ ਸਾਨੂੰ ਵਾਰ-ਵਾਰ ਦੱਸਿਆ ਜਾਂਦਾ। ਇਹੀ ਉਹਨਾਂ ਨੇ ਯਾਦ ਇਹ ਕਰਾਇਆ, ਕਿਉਂਕਿ ਮਾਇਆ ਵਿੱਚ ਆ ਕੇ ਵੀ ਸਿਮਰਤੀ ਹੋ ਜਾਂਦੀ ਹੈ। ਯਾਦ ਆਉਣਾ ਸਿਮਰਨ ਹੁੰਦਾ, ਯਾਦ ਕਰਨਾ ਸਿਮਰਨ ਨਹੀਂ ਹੁੰਦਾ ਜੀ। ਜਦ ਬਾਣੀ ਲਿਖਤੀ ਆ ਲਿਖਤਾ, ਜੇ ਕੋਈ ਨੂੰ ਸੱਚ ਮੰਨਦਾ, ਵਿਸ਼ਵਾਸ ਕਰਦਾ ਵੀ ਜਰਨੀ ਕੇਰੇ ਉਧਰ ਉਦਕ ਮੈਂ ਪਿੰਡ ਕੀ ਹੈ 10 ਦੁਆਰਾ, ਵੀ 10 ਦੁਆਰ ਦੀ ਗੱਲ ਕਿਵੇਂ ਹੋ ਰਹੀ ਹੈ, ਇਹਦਾ ਹੁਣ ਵਿਸਤਾਰ ਉਹ ਕਰ ਦੇਣਗੇ ਅੱਗੇ। ਉਹ ਇਹ ਗੱਲ 9ਵੇਂ ਪਾਤਸ਼ਾਹ ਦੀ ਦੇਖੋ, ਜਦ 9ਵੇਂ ਮਹੱਲੇ ਦੀ ਬਾਣੀ ਦਰਜ ਹੋਈ ਹੈ, ਉਹਨਾਂ ਦਾ ਇਹ ਸ਼ਬਦ ਹੈ ਜੀ। ਉਹ ਕਹਿੰਦੇ ਕੀਏ ਉਪਾ ਮੁਕਤੀ ਕੇ ਕਾਰਨ, ਮੈਂ ਇਹਨੂੰ ਮੁਕਤੀ ਪੜ੍ਹਦਾ, ਪੰਜਾਬ ਵਾਲੇ ਮੁਕਤ ਪੜ੍ਹਦੇ, ਕੋਈ ਗੱਲ ਨਹੀਂ। ਦਹਿ ਦਿਸ ਕੋ ਉੱਠਦਾ ਆਇਆ, 10ਵੇਂ ਦੁਆਰ ਦਾ ਪਿੰਡਾ ਤਾਂ ਮਿਲ ਗਿਆ, ਪਰ ਜਿਹੜਾ ਮਨ ਹੈ ਉਹ 10ਵੇਂ ਦੁਆਰ 'ਚ ਜਾਣ ਦੀ ਜਗ੍ਹਾ ਦਹਿ ਦਿਸ਼ਾ 'ਚ ਘੁੰਮਣ ਲੱਗ ਗਿਆ। ਇਹਦੀ ਸਮੱਸਿਆ ਜੀਵ ਦੀ, ਇਹਦਾ ਇਲਾਜ ਕੀ ਹੈ? ਫਿਰ ਸਮੱਸਿਆ ਤਾਂ ਨਹੀਂ ਛੱਡਦੀ ਬਾਣੀ, ਉਹਦਾ ਇੱਕ ਤੁਹਾਨੂੰ ਇਲਾਜ ਦੇਗੀ। ਘਟ ਹੀ ਭੀਤਰ ਬਸੈ ਨਿਰੰਜਨ। ਹੁਣ ਘਟ ਤੇ ਆਪਣੀ ਗੱਲ ਆ ਗਈ। ਘੜਾ, ਘੜੇ ਦਾ ਇੱਕ ਗੁਣ ਕੀ ਹੈ ਵੀ ਉਹਦੇ ਅੰਦਰ ਮੂੰਹ ਇੱਕ ਹੀ ਹੈ ਉਹਦਾ। ਹਾਂਜੀ। ਆਪਾਂ ਪਿੱਛੇ ਅਭਿਮਨਿਊ ਦੀ ਗੱਲ ਕੀਤੀ ਹੈ ਵੀ ਇਹ ਚੱਕਰ ਵੀ ਚ ਵੜ ਗਿਆ, ਦਿਮਾਗ 'ਚ ਵੜ ਗਈ ਇਹਦੀ ਸੁਰਤ। ਨਿਕਲ ਨਹੀਂ ਹੋਇਆ, ਨਿਕਲਦਾ ਨਹੀਂ। ਹੁਣ ਸੋਚਦਾ ਵੀ ਜਿਹੜੀ ਦਿਮਾਗ ਤੋਂ ਅੱਗੇ ਅੱਗੇ ਸੋਚ ਚਲਾਊਂਗਾ ਉਹਦੇ ਨਾਲ ਮੈਂ ਬੱਜੂ, ਪਰ ਉਹ ਤਾਂ ਫਿਰ ਕੀ ਹੈ, ਉਹਦਾ ਤਾਂ ਸ਼ੈਤਾਨ ਦਾ ਚਰਖਾ ਦੱਸਿਆ ਹੋਇਆ ਜੀ। ਮਨ ਔਰ ਦਿਮਾਗ ਮਿਲ ਕੇ ਕੀ ਖੋਜ ਕਰਨਗੇ? ਮਨ ਔਰ ਬੁੱਧੀ ਮਿਲ ਕੇ ਖੋਜ ਕਰਨਗੇ। ਮਨ ਨੇ ਜੇ ਦਿਮਾਗ ਨੂੰ ਕਿਹਾ, ਉਹਨੂੰ ਉਹੀ ਜਿਹੀ ਇੰਸਟਰਕਸ਼ਨ ਦੇ ਦਿੱਤੀ, ਉੱਧਰ ਨੂੰ ਤੁਰਿਆ ਰਹਿੰਦਾ, ਜੇ ਪਿੱਛੇ ਮੁੜਿਆ ਆਉਂਦਾ ਹੈ, ਫਿਰ ਇਹਦਾ ਸਫ਼ਰ ਜਿਹੜਾ ਹੈਗਾ, ਇਹਦੀ ਦੂਸਰੀ ਜਰਨੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਘਟ ਹੀ ਭੀਤਰ ਬਸੇ ਨਿਰੰਜਨ, 10ਵੇਂ ਦੁਆਰ ਦੇ ਵਿੱਚ ਨਿਰੰਜਨ ਬਸ ਰਿਹਾ, ਜਿਹਦੇ ਪਰ ਇਸ ਮਾਇਆ ਦਾ ਅਸਰ ਨਹੀਂ ਹੈ ਜਮਾਂ ਹੀ। ਹੁਣ ਤੁਸੀਂ ਦੇਖੋਗੇ ਨਾ ਵੀ ਆਪਾਂ ਜੁੜੀਏ ਉਹਦੇ ਨਾਲ, ਤਾਂ ਕੋ ਮਰਮ ਨਾ ਪਾਇਆ, ਉਹਦਾ ਭੇਦ ਨਹੀਂ ਪਤਾ ਲੱਗਿਆ। ਉਹਦਾ ਭੇਦ ਨਹੀਂ ਪਤਾ ਲੱਗਿਆ, ਉਹਦਾ ਭੇਦ ਇਹ ਪਤਾ ਕਰਨਾ ਸੀਗਾ, ਉਹਦੇ ਪ੍ਰਤੀ ਆਪਾਂ ਬੈਠੇ ਅੱਜ। ਤੇ ਇੱਥੇ ਤੱਕ ਇੱਕ ਹੋਰ ਸ਼ਬਦ ਵੀ ਲਿਖਿਆ ਵੀ ਅਸਲੀ, ਇਹ ਮਾਰੂ ਮਹੱਲਾ ਪੰਜਵਾਂ ਜੀ। ਮਾਰੂ ਰਾਗ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਡੂੰਘੀਆਂ ਗੱਲਾਂ, ਬਰੀਕ ਗੱਲਾਂ ਲਿਖੀਆਂ। ਮਾਰੂ 16 ਹੈ ਇੱਕ ਵਰਡ, 16 ਪਦਾਂ ਦੀ ਰਚਨਾ ਜੀ। ਉਹ ਤਾਂ ਕਨੈਕਟ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਆਪਸ 'ਚ। ਇੱਕ ਤਾਂ ਸੋਹਿਲਾ ਬਾਣੀ ਹੈ, ਹਾਂਜੀ, ਇੱਕ ਸੋਲਹੇ ਹੈ। ਸੋਹਲੇ ਆ ਜਿਹੜੇ 16 ਜਿਹਨੂੰ ਆਪਾਂ ਪੜ੍ਹਨੇ ਆ, ਉਹ ਕਹਿੰਦੇ ਆ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ। ਹੁਣ ਜਿਹੜੇ ਨੂੰ ਦ੍ਰਿਸ਼ਟਵਾਨ ਮੰਨਦੇ ਆ, ਪਹਿਲਾਂ ਤਾਂ ਉਹਨਾਂ ਨੂੰ ਗਿਆਨ ਦੇ ਦਿੱਤਾ ਵੀ ਭਾਈ ਦ੍ਰਿਸ਼ਟਤਾ ਵਾਲੀ ਆਪਣੀ ਕਹਾਣੀ ਛੱਡੋ, ਇਹ ਅਲੋਪ ਆ, ਇਹ ਅਲੋਪ ਹੈ। ਜੀ। ਭਾਈ ਕਾਹਨ ਸਿੰਘ ਨਾਭਾ ਉਹਨਾਂ ਨੇ 10ਵੇਂ ਦੁਆਰ ਦੀ ਜਦੋਂ ਗੱਲ ਕੀਤੀ, ਉਹਨਾਂ ਤਾਂ ਸਿੱਧਾ ਦਿਮਾਗ ਹੀ ਲਿਖ ਦਿੱਤਾ। ਤੇ ਦਿਮਾਗ ਤਾਂ ਹੁਣ ਬੱਚੇ ਵੀ ਸਮਝਦੇ ਆ, ਸਾਇੰਸ ਵੀ ਸਮਝਦੀ ਹੈ, ਦਿਮਾਗ ਔਰਗਨ ਹੈ, ਔਰਗਨ ਹੈ। ਕੌਨਸ਼ੀਅਸਨੈਸ ਤਾਂ ਡਿਸਕ੍ਰਾਈਬ ਕਰਨੀ ਇੰਪੋਸੀਬਲ ਹੋਈ ਹੈ ਜੀ। ਉਹ ਮੰਨਦੇ ਆ। ਮੈਨੂੰ ਤਾਂ ਜਾਣਦਾ ਨੋਬਲ, ਮੈਂ ਤਾਂ ਉਹਦੀ ਸੁਣੀ ਹੈ। ਉਹ ਕਹਿੰਦਾ 25 ਸਾਲ ਪਹਿਲਾਂ ਜਦੋਂ ਅਸੀਂ ਕਰਦੇ ਸੀ ਕੌਨਸ਼ੀਅਸਨੈਸ ਦੀ ਗੱਲ, ਸਾਨੂੰ ਸਟੇਜ ਤੋਂ ਲਾ ਦਿੰਦੇ ਸੀ, ਪਰ ਹੁਣ ਸਾਡੀ ਗੱਲ ਚੱਲਦੀ ਹੈ, ਕਿਉਂਕਿ ਬੌਧਿਕ ਗਿਆਨ ਹੁਣ ਸਪਿਰਿਚੁਅਲਿਟੀ ਵੱਲ ਲੋਕਾਂ ਦਾ ਰੁਝਾਨ ਹੋ ਗਿਆ। ਰਿਲੀਜਨ ਤਾਂ ਖਾ ਰਿਹਾ ਠੋਕਰਾਂ ਹੀ। ਹੁਣ ਰਿਲੀਜਨ ਨੂੰ ਤਾਂ ਪੁੱਛਦੇ ਆ ਵੀ ਮੂਰਤੀ ਮੇਂ ਪ੍ਰਾਣ ਪ੍ਰਤਿਸ਼ਠਾ ਕਰ ਸਕਤੇ ਹੋ ਤਾਂ ਇਨਸਾਨ ਮੇਂ ਕਿਉਂ ਨਹੀਂ ਕਰਤੇ? ਜੀ, ਸਵਾਲ ਜਵਾਬ ਹੁੰਦੇ ਆ, ਤਰਕ ਆ ਗਿਆ ਜੀ। ਉਹ ਹੁਣ ਸਪਿਰਿਚੁਅਲਿਟੀ 'ਚੋਂ ਇਹ ਸਵਾਲ ਨਿਕਲਦਾ। ਰਿਲੀਜਨ ਕਹਿੰਦਾ ਵੀ ਨਹੀਂ ਹਾਂ ਪੱਥਰ ਦੇ ਵਿੱਚ ਹੁੰਦਾ ਸਭ ਕੁਛ। ਸਪਿਰਿਚੁਅਲ ਬੰਦਾ ਵਿਸ਼ਵਾਸ ਹੈ, ਧਰਮ ਵੀ ਜੋ ਹੈ ਵਿਸ਼ਵਾਸ ਹੀ ਹੈ। ਕਿਸੇ ਨੇ ਜਿਤਾਇਆ ਜਾਂ ਕਿਸੇ ਨੇ ਕੌਮਾ ਗਲਤ ਲਾਤਾ, ਫਿਰ ਉਹ ਤਾਂ ਤੁਸੀਂ ਫੜਨਾ ਵੀ ਪਕੜੋ, ਮਤ ਜਾਣੇ ਦੋ।
ਜਾਂ ਪਕੜੋ ਮਤ ਜਾਣੇ ਦੋ। ਮਤ ਜਾਣੇ ਦੋ। ਉਹਨੇ ਕੌਮਾ ਅੱਗੇ ਲਾ ਲਿਆ, ਉਹਦੇ ਅਰਥ ਹੋਰ ਹੋ ਗਏ, ਉਹਨੇ ਕੌਮਾ ਪਿੱਛੇ ਲਾ ਲਿਆ, ਉਹਦੇ ਇੰਨੇ ਕੁ ਨਾਲ ਹੀ ਫਰਕ ਪੈ ਜਾਂਦਾ ਹੁੰਦਾ, ਇੰਨਾ ਹੀ ਫਰਕ ਪਿਆ। ਉਹ ਕਹਿੰਦੇ ਕਿ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ, ਆਪਾਂ ਕੀਤੀ ਹੋਈ ਹੈ ਪਰਮੇਸ਼ਰ ਬ੍ਰਹਮ ਦੀ ਗੱਲ। ਮਿਲ ਸਾਧੂ ਅਕਥ ਕਥਾਇਆ ਤਾਂ, ਪਰ ਸਾਧੂਆਂ ਤੋਂ ਇਹ ਗੱਲ ਕਹਾਈ ਹੈ ਪਰਮੇਸ਼ਰ ਨੇ। ਸਾਧੂ ਲੱਭੋ, ਆਪਣੇ ਕੋਲ 35 ਭਗਤਾਂ ਦੀ ਬਾਣੀ ਹੈਗੀ ਹੈ, ਆਪਾਂ ਤਾਂ ਕਿਤੇ ਜਾਣਾ ਵੀ ਨਹੀਂ ਪੈਣਾ। ਪਰ ਇਹ ਵੀ ਤਾਂ ਸਾਡੀ ਇਹ ਤਰਾਸਦੀ ਆ ਵੀ ਅਸੀਂ ਉਹ ਭਗਤ ਬਾਣੀ ਦੇ ਉੱਤੇ ਇੰਨੀ ਰਿਸਰਚ ਵੀ ਸਾਡੀ ਹੈ ਨਹੀਂ, ਅਸੀਂ ਉਹਨਾਂ ਦੇ ਬਾਰੇ ਜਾਣਦੇ ਵੀ ਇੰਨਾ ਹੈ ਨਹੀਂ। ਜਿੱਦਾਂ ਹੁਣ ਪਹਿਲਾਂ ਤੁਸੀਂ ਭਗਤ ਧੰਨਾ ਜੀ ਦੀ ਗੱਲ ਕੀਤੀ ਆ, ਤੇ ਇਹੋ ਜਿਹੀਆਂ ਪਾਤੀਆਂ ਜਿਹੜੀਆਂ ਇਹਨਾਂ ਦੇ ਉੱਤੇ ਬੜੀ ਸਾਨੂੰ ਰਿਸਰਚ ਚਾਹੀਦੀ ਸੀ, ਇਹਦੇ ਬਾਰੇ ਜਾਣਨਾ ਚਾਹੀਦਾ ਸੀ। ਨਵੀਆਂ ਚੀਜ਼ਾਂ ਨੇ ਸਾਡੇ ਵਾਸਤੇ। ਹਾਂ, ਅਸੀਂ ਕੁਦਰਤੀ ਇੱਥੇ ਆਪਣੇ ਪੰਜਾਬ ਵਿੱਚ ਅਸੀਂ ਗੁਰੂ ਨਾਨਕ ਜੀ ਨੂੰ ਇਹ ਵੀ ਕਹਿਣ ਲੱਗ ਗਏ ਵੀ ਉਹ ਜੀ ਉਹਨਾਂ ਨੇ ਪੰਥਨਾਮਾ ਚਲਾਇਆ। ਹਾਂਜੀ, ਆਪਾਂ ਇਹੀ ਕਹਿੰਦੇ ਵੀ ਉਹਨਾਂ ਨੇ ਪਹਿਲੀ ਪਾਤਸ਼ਾਹ ਤੇ ਧਰਮ ਹੀ ਉੱਥੋਂ ਸ਼ੁਰੂ ਹੋਇਆ। ਫਿਰ ਇੱਥੇ ਫਿਰ ਉਹ ਜਿਹੜਿਆਂ ਨੇ ਦਰਜ ਕੀਤੀ ਹੈ ਮਾਰੂ ਮਹੱਲਾ ਪੰਜਵਾਂ, ਉਹਨਾਂ ਨੇ ਤਾਂ ਲਿਖਿਆ ਵੀ ਭਗਤ ਕਬੀਰ ਜੀ ਜੀ ਆਪਣੇ ਨਾਮ ਨਾਲ ਉਹਨਾਂ ਦੇ ਲਾਉਂਦੇ ਆ ਭੱਟ ਆ ਕੇ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਉਹਨਾਂ ਨੇ ਕਿਉਂ ਨਹੀਂ ਲਿਖਿਆ ਗੁਰੂ ਉਤਰੇ ਆਇਓ? ਇਹਦਾ ਮਤਲਬ ਸਾਡੀ ਮੱਤ ਵਿੱਚ ਭਗਤ ਦੇ ਬਰਾਬਰ ਕੋਈ ਸਥਾਨ ਹੀ ਨਹੀਂ ਹੈਗਾ। ਜਿਹੜਾ ਪਰਮਾਤਮਾ ਹੈ ਸੁਪਰੀਮ ਹੈ ਉਹ ਭਗਤ ਹੈ। ਹਾਂ, ਬਾਕੀ ਮਤਾਂ 'ਚ ਭਗਤ ਛੋਟਾ ਹੈ ਜੀ, ਉਹ ਅਸੀਂ ਵੀ ਸੋਚੀ ਜਾਂਦੇ ਭਗਤ ਸ਼ਾਇਦ ਛੋਟਾ ਹੋ। ਉਹਦੇ ਵਿੱਚ ਸਾਡੀ ਵੀ ਮਨਸ਼ਾ ਇਦਾਂ ਹੋ ਜਾਂਦੀ ਹੈ ਨਾ ਵੀ ਸ਼ਾਇਦ ਵੀ ਅਸੀਂ ਉੱਚਾ ਨੀਵਾਂ ਸੋਚਣ ਲੱਗ ਗਏ। ਅਸੀਂ ਉੱਚਾ ਨੀਵਾਂ ਦਾ ਹੈ ਹੀ ਅਸਲ ਵਿੱਚ ਉਹ ਜਿਹੜਾ ਮੱਤ ਭੇਦ ਆ ਹੋਇਆ ਹੀ ਇਸ ਗੱਲ ਤੋਂ ਆ ਵੀ ਅਸੀਂ ਲੱਗਦਾ ਆ ਵੀ ਜਿਹੜਾ ਛੋਟਾ ਵੱਡਾ ਇੱਥੇ ਤੁਸੀਂ ਲੈਂਦੇ ਆ, ਜਦ ਕਿ ਗੁਰਬਾਣੀ ਜਿਹੜੀ ਆ ਉਹ ਤਾਂ ਬਰਾਬਰ ਸਮਾਨਾਂਤਰ ਚੱਲਣੀ ਚਾਹੀਦੀ ਸੀ। ਉਹ ਚੱਲਣੀ ਚਾਹੀਦੀ ਸੀ, ਪਰ ਹੁਣ ਹੌਲੀ ਹੌਲੀ ਤੁਹਾਨੂੰ ਪਤਾ ਹੋਏਗਾ ਵੀ ਅੱਜ ਕੱਲ੍ਹ ਆਰਤੀ ਦਾ ਸ਼ਬਦ ਪੜ੍ਹਿਆ ਜਾਂਦਾ, ਜੂੰ ਰਹਿਰਾਸ ਦੀ ਸਮਾਪਤੀ ਹੁੰਦੀ ਨਾ ਜੀ, ਉਹ ਵੀ ਹੌਲੀ ਹੌਲੀ ਪਿੱਛੋਂ ਅਸੀਂ ਵੀ ਇਹਨਾਂ ਗੱਲਾਂ ਦੇ ਇਨਵੋਲਵ ਸੀਗੇ ਕਿਸੇ ਨਾ ਕਿਸੇ ਡਾਇਰੈਕਟਲੀ ਇਨਡਾਇਰੈਕਟ ਰੂਪ ਵਿੱਚ। ਕਿ ਭਗਤ ਬਾਣੀ ਆਪਾਂ ਐਕਸਕਲੂਡ ਕਿਉਂ ਕੀਤੀ ਹੋਈ ਹੈ? ਰਹਿਰਾਸ ਵਿੱਚ ਇੱਕ ਵੀ ਸ਼ਬਦ ਨਹੀਂ ਹੈ, ਜਦ ਕਿ ਸ਼ੁਰੂ ਰਹਿਰਾਸ ਦੀ ਜਿਹੜੀ ਬਾਣੀ ਹੈ ਉਹ ਪਹਿਲਾਂ ਤਾਂ ਇਹੀ ਪੜ੍ਹਦੇ ਸੀ ਪੁਰਾਤਨ, ਹਰ ਜੁਗ ਜੁਗ ਭਗਤ ਉਪਾਇਆ। ਹੁਣ ਉਹ ਕੀ ਹੈ ਵੀ ਜਦੋਂ ਰਹਿਤ ਮਰਿਆਦਾ ਬਣੀ ਹੈ ਉਹਦੇ 'ਚ ਗੋਰਿਆਂ ਦਾ ਬੜਾ ਇਨਫਲੂਐਂਸ ਰਿਹਾ। ਉਹਨਾਂ ਨੇ ਦੇਖਿਆ ਵੀ ਇਹ ਜਾਤ ਪਾਤ ਨੂੰ ਮੰਨਦੇ ਆ ਪੰਜਾਬ ਵਾਲੇ, ਇਹਨਾਂ ਨੂੰ ਰਹਿਤ ਮਰਿਆਦਾ 'ਚ ਉਹ ਸ਼ਬਦ ਹੀ ਘਟਾਤਾ ਸਾਤੋਂ ਰਹਿਰਾਸ 'ਚ। ਹੁਣ ਅਸੀਂ ਸ਼ਬਦ ਪੜ੍ਹਦੇ ਹੀ ਨਹੀਂ ਹਾਂ, ਅਸੀਂ ਸਿੱਧਾ ਆਸਾ ਮਹੱਲਾ ਪਹਿਲਾਂ ਤੋਂ ਸ਼ੁਰੂ ਹੋ ਜਾਂਦੇ ਹਾਂ। ਉਹ ਜਿਹੜਾ ਹਰ ਜੁਗ ਜੁਗ ਭਗਤ ਉਪਾਇਆ ਸੀ, ਪੈਜ ਰੱਖਦਾ ਆ ਰਾਮ ਰਾਜੇ, ਹਰਨਾਖਸ ਦੁਸ਼ਟਰ ਮਾਰਿਆ ਪ੍ਰਹਲਾਦ ਤਰਾਇਆ। ਉਹ ਤੁਹਾਨੂੰ ਪਿਛਲੀ ਇੱਕ ਹਿਸਟਰੀ ਯਾਦ ਕਰਾਉਂਦੀ ਜਿਹੜੀ ਆਹ ਲਿਖੀ ਹੈ ਇੱਥੇ, ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ। ਕੌਣ ਹੈ? ਪ੍ਰਹਲਾਦ ਤੋਂ ਕਥ ਕਥਾਇਆ ਥਾ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਨਾਮ ਜਪੋ ਜੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰੀ ਜੈਸੇ, ਪਾਸਟ ਟੈਂਸ ਹੈ। ਉਹ ਸੀਗਾ, ਚਲੋ ਕੋਈ ਨਹੀਂ, ਹੋ ਜਾਏਗਾ। ਹੁਣ ਉਹ ਤਾਂ ਕਹਿੰਦੇ ਅੱਗੇ ਕਹਿੰਦੇ ਆ ਅਨਹਦ ਸ਼ਬਦ ਦਸਮ ਦੁਆਰ ਵੱਜਿਓ। ਇਹ ਦਸਮ ਦੁਆਰ ਦੇ ਵਿੱਚ ਹੀ ਸੁਣਦਾ, ਇਹ ਤੋਂ ਬਾਹਰ ਨਹੀਂ ਸੁਣਦਾ। ਇਹਦਾ ਮਤਲਬ ਇਹ ਕੰਨਾਂ ਨੂੰ ਨਹੀਂ ਸੁਣ ਸਕਦਾ। ਜਿਹੜੇ ਕੰਨਾਂ ਰਾਹੀਂ ਸੁਣਦੇ ਸੀ ਉਹ ਦਸਮ ਦੁਆਰ ਦਾ ਸ਼ਬਦ ਨਹੀਂ ਹੈ। ਉਹ ਵੀ ਆ ਗਏ ਇਸੇ ਲਪੇਟੇ 'ਚ। ਹੁਣ ਆਹ ਪੰਕਤੀਆਂ ਦੇ ਲਪੇਟੇ 'ਚ ਆ ਗਏ ਉਹ ਵੀ। ਉਹਨਾਂ ਦਾ ਗਿਆਨ ਗੱਲ ਸੀ ਜਿਹਦੇ 'ਚ ਵਜਨ ਨਹੀਂ ਸੀ, ਹਲਕੀ ਸੀ। ਉਹ ਹੁਣ ਤੁਸੀਂ ਕਹਿੰਦੇ ਛੱਜ 'ਚ ਪਾਓ ਚੀਜ਼ ਹਲਕੀ ਨਾ, ਆਪਾਂ ਛੱਜੀ ਹੋਈ ਹੈ, ਛੱਟਿਆ ਹੀ ਮਾਰਿਆ ਇੱਕ। ਤਾਂ ਅੰਮ੍ਰਿਤ ਨਾਮ 'ਚੋਂ ਆਇਆ ਥਾ। ਅੰਮ੍ਰਿਤ ਜਿਹੜਾ ਨਾਮ ਹੈਗਾ, ਇਹ ਜਿਹਨੂੰ ਆਪਾਂ ਨਾਮ ਪਦਾਰਥ ਕਹਿੰਦੇ ਹਾਂ, ਇਹ ਦਸਮ ਦੁਆਰ 'ਚ ਜਾ ਕੇ ਮਿਲਦਾ। ਇਹ ਜਿਹੜਾ ਅੰਮ੍ਰਿਤ ਨਾਮ 'ਚੋਂ ਆਇਆ ਥਾ, ਇੱਥੇ ਹੁਣ ਤੁਸੀਂ ਕੀਤਾ ਜੇਕਰ, ਇਹੀ ਤਾਂ ਫਿਰ ਉਹ ਜੋਗੀ ਵੀ ਕਹਿੰਦੇ ਆ ਵੀ ਜਦੋਂ ਤੁਸੀਂ ਯੋਗ ਸਾਧਨਾ ਦੇ ਨਾਲ ਕਰ ਲੈਂਦੇ ਆ, ਜਿੱਥੇ ਤਿੰਨੇ ਹੀ ਨਾੜੀਆਂ ਜਦੋਂ ਰਲਦੀਆਂ, ਉੱਥੇ ਉਸ ਛੇਕ ਤੱਕ ਅਸੀਂ ਪਹੁੰਚਦੇ ਹਾਂ, ਉੱਥੇ ਅੰਮ੍ਰਿਤ 'ਚ ਹੁੰਦਾ। ਕੀ ਇੱਥੇ ਵੀ ਮਹਾਰਾਜ ਦਾ ਉਧਰ ਵੱਲ ਨੂੰ ਧਿਆਨ ਆ, ਜਾਂ ਇੱਥੇ ਕੁਝ ਹੋਰ ਕਹਿਣ ਦੀ ਕੋਸ਼ਿਸ਼ ਹੈ ਜਿਹੜਾ ਤਹਿ ਅੰਮ੍ਰਿਤ ਨਾਮ 'ਚੋਂ ਆਇਆ ਥਾ? ਹੁਣ ਉਹ ਅੰਮ੍ਰਿਤ ਨਾਮ 'ਚ ਆਉਣ ਤੱਕ ਪਹਿਲਾਂ ਤੁਸੀਂ ਦੱਸੋ ਵੀ ਪਹਿਲਾਂ ਕਿਹੜਾ ਤੁਸੀਂ ਪ੍ਰਾਇਮਰੀ ਸਕੂਲ ਗਏ ਸੀ ਜੀ? ਉਹ ਤੋਂ ਬਾਅਦ ਤੁਸੀਂ ਫਿਰ ਸੈਕੰਡਰੀ ਗਏ, ਫਿਰ ਕਾਲਜ ਗਏ ਹੋਵੋਗੇ, ਫਿਰ ਤੁਸੀਂ ਮਾਸਟਰਸ ਕੀਤੀ ਹੋ। ਉਹ ਕਹਿੰਦੇ ਵੀ ਅਸੀਂ ਮਾਸਟਰਸ ਤਾਂ ਕਰ ਲਈ, ਪਰ ਪ੍ਰਾਇਮਰੀ ਸਕੂਲ 'ਚ ਗਏ ਨਹੀਂ। ਗੁਰੂ ਨਾਨਕ ਜੀ ਨੇ ਉਹਨਾਂ ਨੂੰ ਪਹਿਲਾ ਸਵਾਲ ਇਹ ਪੁੱਛਿਆ, ਕਿਆ ਭਵੀਏ ਸੱਚ ਸੁੱਚਾ ਹੋਏ? ਤੁਸੀਂ ਸਾਰੀ ਦੁਨੀਆ ਘੁੰਮ ਲਓ,
ਕਿਆ ਹੋ ਜਾਊਗਾ ਉਹਦੇ ਨਾਲ? ਸਾਤ ਸ਼ਬਦ ਬਿਨ ਮੁਕਤ ਨਾ ਕੋਏ। ਤੁਹਾਡੇ ਕੋਲ ਸਾਤ ਸ਼ਬਦ ਹੈ? ਪ੍ਰਾਇਮਰੀ ਸਕੂਲ 'ਚ ਗਏ ਹੋ ਤੁਸੀਂ? ਤੁਸੀਂ ਗੱਲਾਂ ਕਰਨ ਲੱਗੇ ਸਿੱਧੀਆਂ PhD ਵਾਲੀਆਂ। ਭਗਤਾਂ ਨੇ ਤਾਂ ਤੁਹਾਨੂੰ ਡਾਕਟਰੇਟ, ਮਤਲਬ ਉਹ ਚਲੋ ਕਹੋ ਵੀ MSc ਨਹੀਂ ਕਰ ਰਹੇ, ਭਗਤਾਂ ਕੋਲ ਤਾਂ ਡਾਕਟਰੇਟ ਹੈ। ਉਹ ਡਾਕਟਰੇਟ ਵਾਲਾ ਫੜ ਲੈਂਦਾ ਹੁੰਦਾ। ਉਹ ਕਹਿੰਦੇ ਤੁਹਾਡਾ ਤਾਂ ਪ੍ਰਾਇਮਰੀ ਐਜੂਕੇਸ਼ਨ ਹੀ ਸਹੀ ਨਹੀਂ ਹੈ। ਪਹਿਲਾਂ ਪ੍ਰਾਇਮਰੀ ਐਜੂਕੇਸ਼ਨ ਆਪਣੀ ਸਹੀ ਕਰੋ। ਯਾਨੀ ਉਹ ਜੋਗੀ ਜਿਹੜੇ ਆ ਸਿੱਧੇ ਹੀ ਉੱਪਰ ਟੌਪ ਤੇ ਸਿੱਧੇ ਜਾਂਦੇ ਆ। ਉਹ ਲੱਗਦਾ ਸੀ ਉਹਨਾਂ ਨੂੰ। ਗੁਰੂ ਨਾਨਕ ਜੀ ਉਹਨਾਂ ਨੂੰ ਕਹਿੰਦੇ ਆ ਵੀ ਮੁਕਤ ਵਾਪਰੀ ਵੀ ਗਿਆਨੀ ਤਿਆਗ ਹੈ। ਉਹਨਾਂ ਨੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹ ਕਹਿੰਦੇ ਮੁਕਤੀ ਨੂੰ ਵੀ ਛੱਡੀ ਫਿਰਦੇ ਹੋ ਤੁਸੀਂ, ਇਹ ਤੋਂ ਵੱਡੀ ਵੀ ਕੋਈ ਚੀਜ਼ ਹੁੰਦੀ ਹੈ। ਉਹ ਕਹਿੰਦੇ ਅਸੀਂ ਤਾਂ ਮੁਕਤੀ ਨੂੰ ਸਭ ਤੋਂ ਉੱਚੀ ਸਮਝਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੁਕਤੀ ਤਾਂ ਅੱਧ 'ਚ ਹੀ ਹੈ। ਉਹ ਤਾਂ ਜੇ ਇੰਟਰਵੈਲ ਹੋਇਆ, ਤੁਹਾਨੂੰ ਪਤਾ ਸਾਰਾ ਜਿਹੜਾ ਕਲਾਈਮੈਕਸ ਹੈ ਉਹ ਤਾਂ ਇੰਟਰਵੈਲ ਤੋਂ ਬਾਅਦ ਹੀ ਹੋਣਾ। ਬਾਅਦ 'ਚ ਹੋਣਾ ਜੀ। ਕਲਾਈਮੈਕਸ ਤਾਂ ਤੁਹਾਡੇ ਕੋਲ ਹੈ ਨਹੀਂ। ਅੱਧੀ ਕਹਾਣੀ ਫਿਲਮ ਦੀ ਲਾਈਨ ਫਿਰਦੇ ਹੋ। ਇਹ ਦੂਰੀ ਫਿਲਮ ਤੁਹਾਡੇ ਨੂੰ ਕੌਣ ਦੇਖੂਗਾ? ਅਸੀਂ ਤਾਂ ਨਹੀਂ ਦੇਖਦੇ। ਅਸੀਂ ਕਰ ਦਾਂਗੇ ਪੂਰੀ ਨੂੰ। ਤੁਹਾਨੂੰ ਪਤਾ ਹੁਣ ਬਹੁਤ ਪਿਕਚਰਾਂ ਇੰਟਰਵੈਲ ਤੱਕ ਤਾਂ ਲਿਖਤੀਆਂ ਗਈਆਂ ਜੀ। ਫਿਰ ਉਹ ਜਾਵੇਦ ਅਖਤਰ ਉਹਨਾਂ ਕੋਲ ਗਏ ਜੀ। ਉਹ ਕਹਿੰਦੇ ਅਸੀਂ ਦਿੰਦੇ ਇਹਨੂੰ ਰੰਗਤ ਪੂਰੀ। ਤਾਂ ਉਹਨੇ ਰੰਗਤ ਦੇ ਕੇ, ਉਹ ਬੁੱਧੀ ਦੀ ਖੇਡ ਸੀ ਜੀ। ਮਹਾਭਾਰਤ ਦੇ ਡਾਇਲੋਗ ਇੱਕ ਮੁਸਲਮਾਨ ਦੇ ਲਿਖੇ ਹੋਏ, ਫਿਰ ਕਿ ਬੁੱਧ ਸੀ ਉਹਦੇ ਕੋਲ। ਭਾਈ ਬੁੱਧੀ ਦੀ ਖੇਡ ਹੈ, ਕਲਾ ਇਹਨਾਂ ਕੋਲ ਜਿਹਦੇ ਕੋਲ ਹੈ। ਹੁਣ ਜਾਵੇਦ ਅਖਤਰ ਵੀ ਤਾਂ ਮੁਸਲਮਾਨ ਹੈ। ਉਹ ਸਾਰੀਆਂ ਜਿਹੜੀਆਂ ਫਿਲਮਾਂ ਹੋਈਆਂ, ਉਹਨਾਂ ਦਾ ਧਰਮ ਨਹੀਂ ਮੈਂ ਮੂਹਰੇ ਲਿਆਉਂਦਾ, ਉਹਨਾਂ ਦੀ ਅਕਲ ਮੂਹਰੇ ਲਿਆਈ ਦੀ ਹੈ। ਅਕਲ ਉਹਨਾਂ ਦੀ ਹੈਗੀ ਹੈ ਅਤੇ ਸਾਡੇ ਕੋਲ ਵੀ ਅਕਲਮੰਦ ਹੈ, ਪਰ ਅਸੀਂ ਜਿਹੜੇ ਅਕਲਬੰਦ ਹੈ ਉਹਨਾਂ ਨੂੰ ਅਕਲਮੰਦਾਂ ਨੂੰ ਚੱਲਣ ਨਹੀਂ ਦਿੰਦੇ। ਕਿਉਂਕਿ ਅਕਲਮੰਦ ਬਹੁਤੇ ਹੈ, ਅਕਲਮੰਦ ਕੋਈ ਇੱਕ ਅੱਧਾ ਹੁੰਦਾ। ਉਹਨੂੰ ਅਸੀਂ ਚੁੱਪ ਕਰਾ ਕੇ ਕਹਿੰਦੇ ਵੀ ਇਹਦਾ ਹੀ ਫਾਇਦਾ ਜੀ। ਅਤੇ ਹੁਣ ਦੇਖੋ ਵੀ ਅਨਹਦ ਸ਼ਬਦ ਦਸਮ ਦੁਆਰ ਵੱਜਿਓ ਤੈਂ ਅੰਮ੍ਰਿਤ ਨਾਮ ਚੋਂ ਆਇਆ ਤਾਂ ਜੋਗੀ ਵੀ ਇਹੀ ਗੱਲ ਕਹਿਣਗੇ। ਜੋਗੀ ਵੀ ਤਾਂ ਕਹਿਣਗੇ ਇਹੀ ਗੱਲ, ਕਿਉਂਕਿ ਉਹਨਾਂ ਨੇ ਇੱਥੋਂ ਸਿੱਖ ਲਿਆ ਕਿਤੋਂ। ਪਰ ਉਹਨਾਂ ਕੋਲ ਨਾ ਤਾਂ ਉਹਨਾਂ ਨੂੰ ਪਤਾ ਪਰ ਬ੍ਰਹਮ ਕੌਣ ਹੁੰਦਾ, ਨਾ ਉਹਨਾਂ ਨੂੰ ਪਤਾ ਵੀ ਅਦ੍ਰਿਸ਼ਟ ਕੀ ਹੈ। ਸ਼ਿਵ ਜੀ ਦੀ ਤਾਂ ਮੂਰਤੀ ਬਣੀ ਹੋਈ ਹੈ। ਤੁਸੀਂ ਧਿਆਨ ਕਿਹਦਾ ਲਾਉਂਦੇ ਹੋ? ਅਗੋਚਰ ਹੈ ਉਹ, ਤੁਹਾਡੀ ਇੰਦਰੀਆਂ ਤੋਂ ਤਾਂ ਵੈਸੇ ਹੀ ਪਰੇ। ਫਿਰ ਧਿਆਨ ਕਿਹਦਾ ਲਾਉਣਾ? ਕਿਹਨੇ ਲਾਉਣਾ? ਕਿਹਦਾ ਲਾਉਣਾ? ਕਬੀਰ ਜੀ ਦਾ ਇੱਕ ਸ਼ਬਦ ਹੈ, ਕੌਣ ਮੁਨੀ ਜੋ ਮਨ ਕੋ ਮਾਰੇ। ਪਹਿਲਾਂ ਤਾਂ ਮੁਨੀ ਆ ਜਾਵੇ ਮੂਹਰੇ ਜਿਹਨੇ ਮਨ ਨੂੰ ਮਾਰਿਆ ਹੋਵੇ। ਆਹ ਪੁਰਾਣ ਮੁਨੀਆਂ ਦੇ ਲਿਖੇ ਹੋਏ ਹੈ। ਕਹਿੰਦੇ ਵੀ ਪੁਰਾਣ ਦੀ ਇੱਕ ਕਥਾ ਦੱਸੋ ਵੀ ਮੁਨੀ ਦਾ ਮਨ ਮਰਿਆ ਹੋਵੇ। ਮਨ ਕੋ ਮਾਰ ਕਿਸੇ ਕੋ ਤਾਰੇ। ਜੇ ਮਨ ਮਰ ਗਿਆ ਫਿਰ ਉਹਨੂੰ ਤਾਰਿਆ ਕਿਹਨੂੰ ਹੈ? ਉਹ ਹਸਤੀ ਦਾ ਨਾਂ ਹੀ ਦੱਸ ਦਿਓ ਤੁਸੀਂ। ਨਾ ਮਨ ਬਾਰੇ ਪਤਾ, ਨਾ ਮਨ ਤਾਰਿਆ, ਨਾ ਅਗਲੀ ਸਟੇਜ ਦਾ ਪਤਾ। ਸਾਡੇ ਕੋਲ ਤਾਂ ਨਾਮ ਹੈ। ਫਿਰ ਇਹੋ ਜਿਹਾ ਨਾਮ ਤਾਂ ਸਾਰਿਆਂ ਕੋਲ ਹੀ ਹੈ। ਫਿਰ ਗੁਰਮਤਿ ਨੇ ਕਿਹਨੂੰ ਨਾਮ ਮੰਨਿਆ? ਕਹਿੰਦਾ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਮਨਮਤ ਨਾਮ ਮੇਰਾ ਪ੍ਰਾਣ ਸਿਖਾਈ ਨਹੀਂ ਹੈ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹੈ। ਗੁਰੂ ਪ੍ਰਸਾਦ ਗੁਰਮਤਿ ਨਾਮ ਹੈ। ਉਹਦਾ ਇੱਕ ਤੁਸੀਂ ਵਿਚਾਰ ਕਰਦੇ ਹੋ, ਵਿਚਾਰ ਦੇ ਨਾਲ ਤੁਹਾਡਾ ਮਨ ਜਿਹੜਾ ਹੈਗਾ ਆਪਣਾ ਭਰਮ ਮੁਕਤ ਹੋਈ ਜਾਂਦਾ। ਉਹਨੂੰ ਫਿਰ ਦਰਸ਼ਨਵਾਦ ਦੀ ਖੇਡ ਸਮਝ ਆਈ ਜਾਂਦੀ ਹੈ। ਸੋ ਇਹ ਬੇਸਿਕ ਕਨਸੈਪਟ ਹੈਗਾ। ਤੇ ਦੋਸਤੋ, ਇਹ ਸਾਰੀ ਵਿਚਾਰ ਚਰਚਾ ਹੁਣ ਆਪਾਂ ਕਰ ਰਹੇ ਸੀ 10ਵੇਂ ਦੁਆਰ ਦੇ ਉੱਤੇ। ਬੈਂਸ ਸਾਹਿਬ ਹੋਣਾ ਨੇ ਬਹੁਤ ਹੀ ਵਿਸਤਾਰ ਪੂਰਵਕ 10 ਹਿੰਸੇ ਦੇ ਉੱਤੇ ਤੇ 10ਵੇਂ ਦੁਆਰ ਦੇ ਉੱਤੇ ਸਾਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਤੇ ਆਸ ਕਰਦੇ ਹਾਂ ਤੁਹਾਨੂੰ ਵੀ ਇਹ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਕੜੀ ਦੇ ਵਿੱਚ 10ਵੇਂ ਦੁਆਰ ਦੇ ਉੱਤੇ ਹੋਰ ਵਿਚਾਰ ਚਰਚਾ ਕਰਾਂਗੇ। ਤੇ ਕਿਉਂਕਿ ਇੱਕ ਬਹੁਤ ਵੱਡਾ ਵਿਸ਼ਾ ਹੈਗਾ, ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਬੈਂਸ ਸਾਹਿਬ। ਤੁਹਾਡੇ ਵੀ ਕੋਈ ਮਨ ਦੇ ਵਿੱਚ ਵਿਚਾਰ ਹੋਣ, ਸ਼ੰਕੇ ਹੋਣ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਫੀਡਬੈਕ ਦੇਖ ਸਕਦੇ ਹੋ। ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ 10ਵੇਂ ਦੁਆਰ ਦੇ ਅਗਲੇ ਕਿਸ਼ਤ ਦੇ ਵਿੱਚ ਤੇ ਚਰਚਾ ਕਰਨ ਦੇ ਲਈ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਮਿਲਾਂਗੇ ਅਗਲੇ ਹਫ਼ਤੇ। ਸਤਿ ਸ੍ਰੀ ਅਕਾਲ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।